जी अस्सलाम वालेकुम ते सत श्री अकाल। मैं हाँ ज़ेबी हंजरात। मैं इस समय खड़ा जेहलम दे विच। जेहलम शहर दे अंदर जेहलम दरिया दे कंढे गुरुद्वारा भाई सिंह जी ਉਹਦੇ ਕੰਮ ਹੋ ਰਿਹਾ ਕੰਸਟਰਕਸ਼ਨ ਦਾ, ਦੁਬਾਰਾ ਤਿਆਰ ਕੀਤਾ ਜਾ ਰਿਹਾ ਤੇ ਇਹਦੀ ਪਹਿਲਾਂ ਕੀ ਹਾਲਤ ਸੀ ਉਹ ਤੁਹਾਨੂੰ ਦਿਖਾਵਾਂਗੇ ਔਰ ਇਹ ਹੁਣ ਕਿੱਥੇ ਤੱਕ ਪਹੁੰਚਿਆ ਕੰਮ ਇਹਦਾ ਉਹ ਦਿਖਾਵਾਂਗੇ। ਨਾਲੇ ਮਿਸਤਰੀ ਸਾਹਿਬ ਨੇ ਭਾਈਆਨ ਹੈਲੋ ਇੱਕ ਮਿੰਟ ਆਇਆ ਜੀ। ਮਿਸਤਰੀ ਸਾਹਿਬ ਨੇ ਉਹਨਾਂ ਨੂੰ ਪੁੱਛਨੇ ਆ ਵੀ ਕਿੰਨਾ ਟਾਈਮ ਲੱਗਿਆ और कितना टाइम होर लगेगा और अंदरों जाके भी थानू सारा विजिट करावांगे। भाईजान की हाल है, ठीक हो? शुक्र अल्हम्दुलिल्लाह। अच्छा थानू कितना टाइम हो गया इत्थे काम करदे? 1.5 साल हो गए। 1.5 साल हो गया काम करदे ते होर कितना टाइम लगना? ये सर बस है थोड़ा अगले फ्रंट रह गया है। अच्छा मतलब कि महीने डेढ़ का ये रह गया है, बाकी पीछे नवी बिल्डिंग है वो तैयार करनी है जी, तकरीबन 6 महीने। अच्छा हाँ मतलब 1.5 साल होर लगेगा इहदे ते? ओके ओके ਤੁਸੀਂ ਮਤਲਬ ਕਾਰੀਗਰ ਜੀ ਇਸ ਕੰਮ ਦੇ? हाँ जी ओके चलो ठीक है भाईजान करो। ਹਰਸ ਭਾਈ ਆ ਜਾਓ। ਅੱਛਾ ਮੈਂ ਦੱਸਣਾ ਭੁੱਲ ਗਿਆ, ਹਰਸ ਭਾਈ ਨੇ ਮੇਰੇ ਨਾਲ, ਇਹ ਸਾਡੇ ਵੀਰ ਨੇ, ਪੰਜਾਬੀਅਤ ਦੇ ਸ਼ਹਜ਼ਾਦੇ ਨੇ ਔਰ ਇਹ ਪੰਜਾਬੀ ਬੋਲੀ ਨੂੰ ਪ੍ਰਮੋਟ ਕਰਦੇ ਨੇ ਔਰ ਪੰਜਾਬੀਅਤ ਨਾਲ ਬੜੀ ਜੁੜਤ ਹੈ ਇਹਨਾਂ ਦੀ। ਇਹਨਾਂ ਦੇ ਬਾਰੇ ਤੁਹਾਡੇ ਨਾਲ ਗੱਲ ਕਰਾਂਗੇ, ਬਾਕੀ ਚੱਲਨੇ ਅੰਦਰ ਆ ਜਾਓ। ਅੱਛਾ ਇਹਦਾ ਜਿਹੜਾ ਮੇਨ ਗੇਟ ਹੈ ਨਾ ਉਹ ਇਸ ਪਾਸੇ, ਇਹ ਛੋਟਾ ਦਰਵਾਜ਼ਾ ਹੈ ਤੇ ਮੇਨ ਗੇਟ ਇਸ ਪਾਸੇ ਔਰ ਇਧਰੋਂ ਮੇਨ ਗੇਟ ਤੋਂ ਨਾ ਇੱਥੋਂ ਮੇਨ ਗੇਟ ਤੋਂ ਇਹ ਮੇਨ ਦਰਵਾਜ਼ਾ ਸਾਹਮਣੇ ਔਰ ਇੱਥੇ ਗੁਰਮੁਖੀ ਵੀ ਲਿਖੀ ਹੋਈ ਹੈ ਔਰ ਇਹਦੇ ਉੱਪਰ ਲਿਖਿਆ, ਤਖਤੀਆਂ ਵੀ ਲੱਗੀਆਂ ਹੋਈਆਂ ਨੇ ਇੱਧਰ ਵੀ ਕਿ ਮਰਦਾਂ ਦੀ ਜਿਹੜੀ ਪਾਠ ਕਰਨ ਦੀ ਜਗ੍ਹਾ ਉਹ ਉੱਪਰ ਹੈ, ਬੀਬੀਆਂ ਦੀ ਥੱਲੇ ਹੈ, ਬੀਬੀਆਂ ਇੱਥੋਂ ਥੱਲੋਂ ਜਾਂਦੀਆਂ ਆਉਂਦੀਆਂ ਸੀ। ਅੱਛਾ ਹਰ ਸਾਹਿਬ ਇਹ ਨਾ ਕਈ ਤਰੀਖਦਾਨ ਦੱਸਦੇ ਨੇ ਕਿ ਇਹ ਗੁਰਦੁਆਰਾ 1934 ਚ ਬਣਿਆ, ਕਈ ਕਹਿੰਦੇ ਨੇ 1924 ਦੇ ਵਿੱਚ ਬਣਿਆ ਤੇ ਇਹਦੀਆਂ ਦੋ ਮਿੱਥਾਂ ਨੇ ਬਿਲਕੁਲ ਇਸ ਤਰ੍ਹਾਂ ਹੀ ਹੈ। ਔਰ ਕਈਆਂ ਦਾ ਕਹਿਣਾ ਹੈ ਕਿ ਇਹ ਗੁਰਦੁਆਰਾ ਜਿਹੜੇ ਸਾਕਾ ਪੰਜਾ ਸਾਹਿਬ ਹੋਇਆ ਸੀ ਨਾ ਆਪਣਾ ਹਸਨ ਅਬਦਾਲ, ਕਿਉਂਕਿ ਉਹ ਵੀ ਇੱਥੋਂ ਇਸਲਾਮਾਬਾਦ 118-20 ਕਿਲੋਮੀਟਰ ਹੈ, ਲਾਗੇ ਸਾਡੇ। ਹਾਂ ਲਾਗੇ 1.5 ਘੰਟੇ ਦਾ ਸਫ਼ਰ ਹੈ ਔਰ ਹਸਨ ਅਬਦਾਲ ਵੀ ਲਾਗੇ ਹੀ ਹੈ। ਕਹਿੰਦੇ ਨੇ ਕਿ ਜਿਹੜਾ ਸਾਕਾ ਪੰਜਾ ਸਾਹਿਬ ਦੇ ਵਿੱਚ ਦੋ ਭਾਈ ਸ਼ਹੀਦ ਹੋਏ ਸੀ, ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ, ਉਹਨਾਂ ਦੇ ਨਾਂ ਤੇ ਭਾਈ ਕਰਮ ਸਿੰਘ ਦੇ ਨਾਂ ਤੇ ਗੁਰਦੁਆਰਾ ਤਿਆਰ ਕੀਤਾ ਗਿਆ ਔਰ ਕਈ ਤਰੀਖਦਾਨ ਇਹ ਕਹਿੰਦੇ ਨੇ ਕਿ ਗੁਰਦੁਆਰਾ ਭਾਈ ਕਰਮ ਸਿੰਘ ਨੇ ਆਪ ਤਮੀਰ ਕੀਤਾ ਸੀ। ਠੀਕ ਬਾਬਾ ਜੀ ਤੁਹਾਡੀ ਪੈਦਾਇਸ਼ ਇੱਥੇ ਦੀ? ਜੀ ਬਿਲਕੁਲ 7/11/62 ਪੈਦਾਇਸ਼ ਬਾਗ ਮਹੱਲਾ ਰਿਵਰ ਰੋਡ ਜੇਹਲਮ। ਅੱਛਾ ਐਸੇ ਮਹੱਲੇ ਜੀ ਅੱਛਾ ਨਾਲ ਹੀ ਜੀ। ਤੇ ਤੁਹਾਡੀ ਇਸ ਟਾਈਮ ਉਮਰ ਕਿੰਨੀ ਹੋ ਗਈ ਹੋਣੀ ਜੀ? ਤਕਰੀਬਨ 65 ਹੋ ਗਈ ਹੈ ਜੀ। 65 ਹੋ ਗਈ ਹੈ ਤੇ ਤੁਸੀਂ ਇਹ ਗੁਰਦੁਆਰੇ ਨੂੰ ਆਪਣੀ ਅੱਖੀ ਵੇਖਿਆ, ਤੁਸੀਂ ਦੱਸ ਰਿਹਾ ਸੀ ਕਿ ਸੜਕ ਤੋਂ ਉੱਚਾ ਹੁੰਦਾ ਸੀ? ਜੀ ਇਹ ਉੱਚਾ ਸੀ, ਬਾਹਰੋਂ ਸੜਕ ਨੀਵੇਂ ਸੀ, ਅੱਛਾ ਬਾਹਰ ਜਿਹੜਾ ਥੜਾ ਉੱਪਰ ਸੀ। ਇਹ ਇਸ ਟਾਈਮ ਹੁਣ ਸੜਕ ਇਹਦੇ ਬਰਾਬਰ ਆ ਗਈ? ਸੜਕ ਉੱਪਰ ਹੋ ਗਈ ਹੈ। ਸੜਕ ਉੱਪਰ ਹੋ ਗਈ, ਗੁਰਦੁਆਰਾ ਉੱਪਰ ਹੋ ਗਈ ਹੈ। ਤੇ ਵਾਲ ਸਿਟੀ ਨਾਲ ਕੰਮ ਸ਼ੁਰੂ ਕਰਾਇਆ ਹੈ। ਅੱਛਾ ਛੱਤਾਂ ਬਿਲਕੁਲ ਲਟਕ ਗਈਆਂ ਸਨ। ਠੀਕ ਹੈ। ਦੀਵਾਰਾਂ ਵਿੱਚ ਸਾਰੀ ਦੀ ਰੈਨੋਵੇਸ਼ਨ ਹੋਈ ਹੈ। ਅੱਛਾ ਤੇ ਮੈਂ ਮਜ਼ੀਦ ਉਹ ਦੱਸਿਆ ਸੀ ਉਹਨਾਂ ਨੂੰ, ਬਾਹਰ ਕੰਮ ਕਰਾ ਰਹੇ ਨੇ। ਹਾਂਜੀ ਹਾਂਜੀ ਬਾਹਰਲੇ ਪਾਸੇ ਤੇ ਮੇਰੇ ਕੋਲ ਹੈ ਨਾ ਕਲਿੱਪ ਸਾਰੇ ਪੁਰਾਣੇ। ਹਾਂਜੀ ਹਾਂਜੀ ਹਾਂਜੀ। ਤੇ ਬੜਾ ਇਹ 92 ਦਾ ਫਲੱਡ ਹੀ ਜਿਹੜਾ ਰਿਹਾ ਨੂੰ। ਅੱਛਾ ਜਦੋਂ 92 ਦਾ ਫਲੱਡ ਆਇਆ ਉਦੋਂ ਇਹ ਜਿਹੜਾ ਨੁਕਸਾਨ ਹੋ ਗਿਆ ਸੀ? ਨੁਕਸਾਨ ਤਕਰੀਬਨ ਤਰੇੜਾਂ ਪੈ ਗਈਆਂ ਸਨ। ਦੇਖਿਆ ਫਰਸ਼ ਬੈਠੇ ਹੋਏ ਜੇ। ਹਾਂਜੀ ਹਾਂਜੀ ਆ ਬੈਠੇ ਥੜਾ ਸਾਹਿਬ ਦੇ ਕੋਲ। ਬਾਹਰ ਅੱਗੂ ਦੇਖੋ ਨਾ, ਬਾਹਰੋਂ ਦੇਖਿਆ ਨਾ। ਦੇਖਿਆ ਬਾਹਰੋਂ ਹੀ? ਬਾਹਰੋਂ ਵੀ ਬਹਿ ਗਏ ਨੇ। ਅੱਛਾ ਬਾਹਰੋਂ ਵੀ ਉੱਥੋਂ ਫਰਸ਼ ਬਹਿ ਗਏ ਨੇ? ਜੀ ਆ ਉਹ ਤੁਹਾਨੂੰ ਮੈਂ ਦਿਖਾਣਾ ਹੋਰ ਥੋੜਾ ਜਿਹਾ। ਅੱਛਾ ਔਰ ਇਹ ਬਣਿਆ ਆ 90 ਸਾਰੇ। ਹਾਂਜੀ ਹਾਂਜੀ ਇਹ ਜਦੋਂ ਫਲੱਡ ਆਇਆ ਜੀ ਫਲੱਡ 92 ਦਾ ਫਲੱਡ। 92 ਦਾ ਫਲੱਡ। ਪੁਲਿਸ ਵਾਲੇ ਰਹੇ ਨਹੀਂ, ਬੜੀ ਅੱਛੀ ਕੇਅਰ ਉਹਨਾਂ ਨੇ ਕਰਕੇ ਰੱਖੀ ਹੈ ਇੱਥੇ। ਅੱਛਾ ਇਹਦੇ ਕੁੱਤੇ ਆ ਜਾਣੇ ਨੇ ਜੀ? ਅੱਛਾ ਆ ਬੈਠਾ ਹੋਇਆ ਜੀ? ਜੀ ਇਹ ਬਹਿ ਗਿਆ ਜੀ, ਇਹ ਬਿਲਕੁਲ ਬਰਾਬਰ ਸੀ। ਅੱਛਾ ਇਹ ਆ ਤੇ ਉਹ ਬਰਾਬਰ ਸੀ? ਬਰਾਬਰ ਸੀ। ਅੱਛਾ ਸਹੀ ਸਹੀ ਇਹ ਦੇਖਿਆ ਜੀ ਟੁੱਟ ਗਿਆ। ਅੱਛਾ ਇਹ ਚਬੂਤਰਾ ਬਣਿਆ ਸੀ ਸੰਗੇ ਮਰਮਰ ਦਾ। ਆ ਜਿਹੜਾ ਇਹ ਟੁੱਟਿਆ ਪਿਆ। ਇਹ ਚਬੂਤਰਾ ਬਣਿਆ ਸੰਗੇ ਮਰਮਰ ਦਾ? ਆ ਜਿਹੜੀ ਸਲੇਟ ਪਈ ਇਹ ਕਿੱਥੇ ਬਣਿਆ ਸੀ? ਇੱਥੇ ਬਣਿਆ ਸੀ? ਜੀ ਦਰਿਆ ਇਹਦੇ ਹੇਠਾਂ ਠਾਠਾਂ ਮਾਰਦਾ ਪਾਣੀ ਜਾਂਦਾ ਸੀ। ਦਰਿਆ ਇੱਥੇ ਨਾਲੋਂ ਦੀ ਲੰਘਦਾ ਹੁੰਦਾ ਇਹਦੇ ਨਾਲ ਨੂੰ ਇਹ ਸੀੜੀਆਂ ਨੇ। ਅੱਛਾ ਇਹ ਕੀ ਹੈ ਜੀ? ਸੀੜੀਆਂ ਇਹ ਨਾਲ। ਹਾਂਜੀ ਹਾਂਜੀ ਸੀੜੀਆਂ। ਇਹ ਸੀੜੀਆਂ ਨੇ। ਇਹ ਸੀੜੀਆਂ ਥੱਲੇ ਆਉਂਦੀਆਂ ਸੀ? ਪਾਣੀ ਸੀ ਇੱਥੇ ਤੱਕ? ਜੀ ਇਹ ਪਾਣੀ ਸੀ ਇਹਨਾਂ 'ਚ। ਅੱਛਾ ਅੱਛਾ ਇਹ ਕਮਰਾ ਬਾਅਦ ਹੀ ਬਣਿਆ ਇਹਦਾ। ਇਹ ਕਮਰਾ ਬਾਅਦ ਚ ਬਣਿਆ? ਜੀ ਠੀਕ ਹੈ। ਔਰ ਇਹ ਆ ਸੀੜੀਆਂ ਜੀ, ਇਹ ਸੀੜੀਆਂ ਥੱਲੇ ਜਾ ਰਹੀਆਂ ਨੇ, ਜਾਂਦੀਆਂ ਸੀ ਦਰਿਆ ਤੇ? ਦਰਿਆ ਵਿੱਚ ਹੈ, ਦਰਿਆ ਵਿੱਚ। ਇਹਦਾ ਸਰੋਵਰ ਸਾਹਿਬ ਕੋਈ ਨਹੀਂ ਸੀ ਤੇ ਲੋਕ ਇਸ਼ਨਾਨ ਕਰਨ ਜਾਂਦੇ ਹੋਣਗੇ? ਇਸ਼ਨਾਨ ਕਰਦੇ ਹਾਂ ਇਸ਼ਨਾਨ ਕਰਦੇ ਨਾਲ ਜੁਬਲੀ ਘਾਟ
ਬੜੀ ਤਰੀਹੀ ਜਗ੍ਹਾ ਹੈ ਆ ਜਿਹੜੀ ਜੀ। ਇਹ ਸਾਰਾ ਜੁਬਲੀ ਘਾਟ ਇਹ ਮੈਨ ਦਰਵਾਜ਼ਾ ਸੀਗਾ ਆ ਹੁੰਦਾ ਦਰਵਾਜ਼ਾ ਉਸ ਵਕਤ ਚ ਪਹਿਲੇ ਬਣਾਇਆ ਸੀ ਜੀ। ਪਰ ਇਹ ਘਾਟ ਸਾਰਾ ਪਾਰਕ ਸੀ। ਰੱਖਿਆ ਇਹ ਦਰਵਾਜ਼ਾ ਸੀ ਲੋਹੇ ਦਾ, ਇਹ ਦਰਵਾਜ਼ਾ ਹੈ। ਅੱਛਾ ਅੱਛਾ, ਇਹ ਇੱਧਰ ਹੁੰਦਾ ਸੀ, ਜੀ। ਹੁਣ ਪਰਲੇ ਪਾਸੇ ਦਰਵਾਜ਼ਾ ਉਧਰ ਕਰ ਉਧਰ ਹੋਇਆ ਓਕੇ ਓਕੇ, ਠੀਕ ਹੋ ਗਿਆ, ਠੀਕ ਹੋ ਗਿਆ, ਸਹੀ ਹੈ। ਇਹ ਸਾਹਮਣੇ ਹੁਣ ਨਵੀਂ ਹੋਈ ਹੈ ਜੀ। ਅੱਛਾ, ਤੇ ਜਿਹੜਾ ਆ ਪੱਥਰ ਹੈ ਜੀ ਤੇ ਆ ਜਿਹੜਾ ਪੱਥਰ ਹੈ ਇਹ ਉਦੋਂ ਦਾ ਭਾਈ ਕਰਮ ਸਿੰਘ ਦੇ ਵਕਤ ਦਾ ਜੀ, ਲੱਗਾ। ਉਹਦੇ ਇਹ ਤਖਤੀਆਂ ਦੇ ਉੱਤੇ ਨਾਂ ਲਿਖੇ ਹੋਏ ਨੇ। ਇਹ ਤਖਤੀਆਂ ਤੇ ਇੱਥੇ ਲਿਖਿਆ ਹੋਏਗਾ ਵੀ ਸੇਵਾ ਜਿਨ੍ਹਾਂ ਨੇ ਕੀਤੀ ਹੈ। ਜਿਨ੍ਹਾਂ ਜਿਨ੍ਹਾਂ ਸੇਵਾ ਕਰਾਈ ਹੋਈ ਹੈ। ਹਾਂਜੀ ਹਾਂਜੀ, ਇੱਥੇ ਲਿਖਿਆ ਹੋਏਗਾ, ਇਹ ਡੇਟ ਵੀ ਨਾਲ ਇਹ ਲਿਖੀ, ਦੇਖੋ। ਆ ਲਿਖਿਆ ਜੀ। ਅੱਛਾ, ਆ ਲਿਖਿਆ, ਹਾਂ ਬਿਲਕੁਲ। ਲਾਲਾ ਕਾਂਸ਼ੀ ਰਾਮ ਸੁਦਾਗਰ, ਲਾਲਾ ਕਾਂਸ਼ੀ ਰਾਮ ਸੁਦਾਗਰ ਤੇ ਉਤਾਰ ਸਿੰਘ ਜੀ ਸਟੇਸ਼ਨ ਮਾਸਟਰ, ਇਹਨਾਂ ਵੀ ਸੇਵਾ ਕੀਤੀ ਹੈ ਜੀ। ਹਰ ਤਖਤੀ ਤੇ ਤੇ ਹੋਏਗਾ ਹੋਰ ਇੱਥੇ ਜੀ ਇਹ, ਹਰ ਤਖਤੀ ਦੇ ਹਰ ਤਖਤੀ ਦੇ ਕੁੱਤੇ ਨੂੰ ਪਤਾ ਚੱਲ। ਲਾਲਾ ਗੰਗਾ ਰਾਮ ਜੀ, ਉਹਨਾਂ ਦਾ ਵੀ ਨਾਮ ਲਿਖਿਆ ਹੋਇਆ ਹੈ। ਤੇ ਇਸੇ ਤਰ੍ਹਾਂ ਟਹਿਲ ਕਰਾਈ ਕਾਕਾ ਪੀਰ ਸਰਕਾਰ, ਉਹਦਾ ਵੀ ਨਾਮ ਲਿਖਿਆ ਹੋਇਆ ਇਸੇ ਤਰ੍ਹਾਂ। ਹਾਂ ਬਿਲਕੁਲ ਜੀ, ਬਾਬਾ ਜੀ ਲਿਖੇ ਨੇ ਉਸ ਵਕਤ ਦੀਆਂ ਨੇ ਜੀ। ਉਸ ਵੇਲੇ ਲੱਗੀਆਂ ਹੋਈਆਂ ਨੇ। ਅੱਛਾ ਅੱਛਾ, ਸਾਹਮਣੇ 4 ਕੋਠੀਆਂ ਸਨ ਇੱਥੇ ਹੇਠਾਂ। ਅੱਛਾ ਉਹਨਾਂ ਦੇ ਹਰ ਤਖਤੀ, ਇੱਕ ਤਖਤੀ ਮੈਨੂੰ ਯਾਦ ਆ ਅੰਦਰ ਪਈ ਆ, ਸੰਭਾਲੀ ਹੋਈ ਹੈ। ਅੱਛਾ ਅੱਛਾ, 250 ਰੁਪਇਆ ਪਤਾ ਨਹੀਂ ਕਿਹੜੇ ਸਿੰਘ ਨੇ, ਨਾਂ ਨਹੀਂ ਮੇਰੇ ਜ਼ਿਹਨ ਚ, ਅੰਦਰ ਤਖਤੀ ਪਈ ਹੋਈ ਹੈ ਕਿ 250 ਰੁਪਏ ਚ ਉਹ ਪੂਰੀ ਫਲਾਣੇ ਬੇਟੇ ਦੀ ਯਾਦ ਦੀ ਉਹ 250 ਰੁਪਏ ਤਿਆਰ ਹੋਈ ਹੈ ਅੱਛਾ, ਉਸ ਦੌਰ ਦੇ। ਉਸ ਵਕਤ ਦੇ ਵਿੱਚ 47 ਤੋਂ ਪਹਿਲੇ ਜ਼ਾਹਿਰ ਹੈ। ਹਾਂ ਹਾਂ, 44 38 44 ਇਹ 44 ਦੇ ਵਿੱਚ ਕੰਪਲੀਟ ਹੋਇਆ ਤੇ 7 ਵਿੱਚ ਪਾਰਟੀਸ਼ਨ ਹੋ ਗਈ 47 ਚ ਪਾਰਟੀਸ਼ਨ ਹੋ ਗਈ, 3 ਸਾਲ ਬਾਅਦ ਹੀ ਜੀ। ਪਾਰਟੀਸ਼ਨ ਹੋ ਗਈ ਤੇ ਉਸ ਤੋਂ ਬਾਅਦ ਇਹ ਵੀਰਾਨ ਹੋ ਗਿਆ। ਹੈਰਾਨ ਹੋ ਗਏ ਉਹ ਚਲੇ ਚਲੋ, ਇਹ ਉਸੇ ਹਾਲਤ ਚ ਹੁਣ ਤੱਕ ਤਾਂ ਤੱਕ ਚੱਲ ਰਹੇ। ਲੇਕਿਨ ਹੁਣ ਬੜਾ ਵਧੀਆ ਦੁਬਾਰਾ ਕੰਮ ਜੀ। ਕਰ ਇਹ ਰਹੇ ਨੇ। ਦੁਬਾਰਾ ਹੋ ਜੇ, ਇਹ ਸਾਰਾ ਕੰਮ ਹੋਇਆ। ਹਾਂਜੀ। ਇਹ ਖਿੜਕੀਆਂ ਦਰਵਾਜ਼ੇ ਸਾਰੇ ਲੈ ਗਏ ਸਨ। ਹਾਂ ਇਹ ਦੁਬਾਰਾ ਨਵੇਂ ਉੱਪਰ ਦੇਖ ਰਹੇ ਹੋ। ਹਾਂਜੀ ਹਾਂਜੀ, ਇਹ ਵਾਲ ਸਿਟੀ ਵਾਲੇ ਕੰਮ ਕਰਾ ਰਹੇ ਨੇ ਹੂੰ। ਤੇ ਇਨਸ਼ਾਅੱਲਾ ਉਮੀਦ ਹੈ ਜੀ ਸਾਨੂੰ, ਸਾਡੇ ਸ਼ਹਿਰ ਦੀ ਵੀ, ਜੇਲਮ ਦੀ ਵੀ ਰੌਣਕ ਹੋਏਗੀ। ਨਹੀਂ, ਜੇਲਮ ਚ ਤਾਂ ਮਾਸ਼ਾਅੱਲਾ ਵੈਸੇ ਬੜੀ ਰੌਣਕ ਹੈ ਜੀ। ਜੇਲਮ ਨੂੰ ਰੱਬ ਦੀ ਬਖਸ਼ਿਸ਼ ਹੀ ਬੜੀ। ਜੀ ਹਾਂ, ਬਿਲਕੁਲ ਇਹੀ ਹੈ। ਇਤਿਹਾਸਕ ਗੁਰਦੁਆਰਾ ਹੈ। ਇੱਥੇ ਲੋਕ ਪਹਿਲਾਂ ਆਉਂਦੇ ਰਹੇ ਨੇ ਕਿਉਂਕਿ ਜੇਲਮ ਸ਼ਹਿਰ ਦੇ ਵਿੱਚ ਨਾ ਵੱਡੀ ਗਿਣਤੀ ਦੇ ਵਿੱਚ 47 ਸਮੇਂ ਹਿੰਦੂ ਤੇ ਸਿੱਖ ਰਹਿੰਦੇ ਹੁੰਦੇ ਸੀ। ਜ਼ਿਆਦਾਤਰ ਉਹ ਤਾਜਰ ਪੇਸ਼ੇ ਨਾਲ ਮੁਨਸਲਕ ਸਨ। ਤੇ ਇਹਦੀ ਜਿਹੜੀ ਮੇਰਾ ਖਿਆਲ ਹੈ ਕਿ ਆ ਏਰੀਆ ਵੀ ਇਹਦਾ ਹੀ ਆ ਜਾਂਦਾ ਨਾ ਗੁਰਦੁਆਰਾ ਸਾਹਿਬ, ਉਹ ਪਰਲੇ ਪਾਸੇ ਹੈ ਨਾ। ਹਾਂ ਅੱਛਾ, ਆ ਇਹਦੇ ਤੋਂ ਤੁਸੀਂ ਵੇਖ ਸਕਦੇ ਹੋ ਜਿਹੜੇ ਇੱਧਰ ਰੋਸ਼ਨਦਾਨ ਨੇ ਨਾ, ਉਹ ਉਹੀ ਨੇ, ਪੁਰਾਣੇ ਖਲੋਤੇ ਹੋਏ ਨੇ। ਆ ਵਿੰਡੋਜ਼ ਉਸੇ ਸੇਮ ਦਰ ਤੇ ਹੀ ਹੋ ਰਹੀ ਹੈ। ਇਹ ਹੁਣ ਰੋਸ਼ਨਦਾਨ ਨਵੇਂ ਬਣ ਰਹੇ ਨੇ, ਆ ਜਿਹੜੇ ਨੇ ਖਤਮ ਕਰ ਦਿੱਤੇ ਜਾਣਗੇ। ਯਾਰ ਇਹਨਾਂ ਵੀ ਅਗਰ ਤੁਸੀਂ ਰੱਖ ਲਓ ਤਾਂ ਠੀਕ ਨਹੀਂ। ਨਹੀਂ ਸਾਰੇ ਇਹਨਾਂ ਦੇ ਤਰਜ਼ 'ਚ ਨਵੇਂ ਬਣਨਗੇ ਜੀ, ਇਹਨਾਂ ਦੀ ਤਰਜ਼ ਵਿੱਚ ਨਵੇਂ ਬਣਾਏ ਜਾਣਗੇ। ਨਵੇਂ ਬਣਾ ਜਾਣਗੇ। ਆ ਸ਼ੇਡ ਵਗੈਰਾ ਬਣ ਗਏ ਨੇ, ਰੋਸ਼ਨਦਾਨ ਚੇਂਜ ਹੋਣਗੇ, ਵੇ ਸ਼ੀਸ਼ੇ ਵਗੈਰਾ ਲੱਗਣਗੇ, ਸਾਰਾ ਬਿਹਤਰੀਨ ਹੋਏਗਾ। ਇਹਨਾਂ ਦੇ ਮਤਲਬ ਇਸੇ ਤਰ੍ਹਾਂ ਇਸੇ ਸ਼ਕਲ ਦੇ ਵਿੱਚ ਨਵੇਂ ਬਣਾਏ ਜਾਣਗੇ। ਨਵੇਂ ਬਣਾਏ ਜਾਣਗੇ ਸਰ। ਤੇ ਇਹਨਾਂ ਨੂੰ ਫਿਰ ਕੀ ਕਰੋਗੇ? ਇਹ ਸਾਰੇ ਉਹ ਮਤਲਬ ਕਿ ਵਾਪਸ ਜਮ੍ਹਾਂ ਕਰਾਇਆ ਜਾਏਗਾ ਸਰ। ਇਹ ਹੈ ਵੀ ਇਹਨੂੰ ਤੁਸੀਂ ਸਾਂਭ ਸਕਦੇ ਨੇ ਕਿ ਇਹਨੂੰ ਨਾ ਜਿਹੜੇ ਆ ਰੋਸ਼ਨਦਾਨ ਨੇ, ਇਹਨਾਂ ਨੂੰ ਅਗਰ ਲਾਉਣਾ ਹੈ ਨਾ ਤੇ ਇਹਨਾਂ ਨੂੰ ਇੱਕ ਉਹ ਜਿਵੇਂ ਐਂਟੀਕ ਚੀਜ਼ ਹੁੰਦੀ ਹੈ ਬਿਲਕੁਲ ਹਾਂਜੀ, ਉਹ ਜਮਾ ਕਰ ਲੈਣੇ ਉਸ ਹਿਸਾਬ ਨਾਲ। ਹਾਂ, ਤੇ ਆਪਾਂ ਚੱਲਨੇ ਆ ਉੱਤੇ ਜਾ ਕੇ ਤੁਹਾਨੂੰ ਦਿਖਾਉਨੇ ਆ। ਇੱਥੇ ਸੀੜੀਆਂ ਵੀ ਜਾਂਦੀਆਂ ਨੇ ਉੱਤੇ। ਦੋਸਤਾ ਕੀ ਹਾਲ ਤੇਰਾ? ਠੀਕ ਹੈ, ਹੋਰ ਆ ਜਾਓ। ਹਾਂ, ਇਹ ਪੌੜੀਆਂ ਅੱਛਾ ਉਸ ਟਾਈਮ ਦੀਆਂ ਬਣੀਆਂ ਨੇ ਹਰਸਵੀਰ, ਹੈ ਨਾ? ਬਿਲਕੁਲ ਛੋਟੀਆਂ ਛੋਟੀਆਂ। ਉਹਨੂੰ ਇਸ ਤਰ੍ਹਾਂ ਦੀਆਂ ਹੁੰਦੀਆਂ ਸੀ, ਗ੍ਰਿਲਾਂ ਨੇ ਸਭ। ਹਾਂ, ਉਹ ਤਾਂ ਗ੍ਰਿਲਾਂ ਨਹੀਂ ਸੀ ਹੁੰਦੀਆਂ ਨਾ। ਆ ਪੌੜੀਆਂ ਆਪਾਂ ਚੜ੍ਹਦਾ ਨਾ ਉੱਪਰ, ਤੇ ਇੱਥੋਂ ਵੀ ਬਰਾਮਦਾ ਨਜ਼ਰ ਆਉਂਦਾ। ਇਸੇ ਤਰ੍ਹਾਂ ਜਿੱਧਰ ਆਹ ਜਗ੍ਹਾ, ਇਸੇ ਤਰ੍ਹਾਂ ਉਹ ਪਰਲੀ ਸਾਈਡ ਤੇ ਵੀ ਹੈ। ਉੱਤੇ ਮਰਦ ਹੁੰਦੇ ਸਨ ਤੇ ਥੱਲੇ ਬੀਬੀਆਂ ਹੁੰਦੀਆਂ ਸਨ। ਹਾਂ, ਉੱਪਰ ਮਰਦ ਥੱਲੇ ਬੀਬੀਆਂ। ਔਰ ਇਹਦਾ ਇੱਕ ਹੋਰ ਨਾ ਕਿ ਭਾਈ ਸਾਹਿਬ ਥੋੜਾ ਇੱਧਰ ਆਇਆ ਜੇ। ਤੁਸੀਂ ਇਹ ਵੇਖੋ ਕਿ ਇਹ ਸਾਰੀ ਇਹਦੀ ਹਾਲਤ ਕਿੰਨੀ ਖਰਾਬ ਆ। ਚੀਰ ਆਏ ਹੋਏ ਨੇ, ਬਿਲਕੁਲ ਡਿੱਗਣ ਵਾਲਾ ਸੀ। ਲੇਕਿਨ ਸ਼ੁਕਰੀਆ ਵਾਲ ਸਿਟੀ ਦਾ, ਰਮੇਸ਼ ਸਿੰਘ ਅਰੋੜਾ ਜੀ ਦਾ, ਕਿ ਉਹਨਾਂ ਨੇ, ਪੰਜਾਬ ਗੌਰਨਮੈਂਟ ਦਾ, ਪਾਕਿਸਤਾਨ ਗੌਰਨਮੈਂਟ ਦਾ, ਕਿ ਉਹਨਾਂ ਨੇ ਦੁਬਾਰਾ ਆਰ ਕੀਤਾ ਤਾਂ ਕਿ ਜਿਹੜਾ ਜਿਹੜੀ ਸਾਡੀ ਖੂਬਸੂਰਤੀ ਹੈ ਨਾ, ਧਰਮਾਂ ਦੀ, ਲੋਕਾਂ ਦੀ, ਪੰਜਾਬ ਦੀ, ਖਤਮ ਹੁੰਦੀ ਜਾ ਰਹੀ ਸੀ। ਉਹ ਸਾਨੂੰ ਕਿਤੇ ਨਾ ਕਿਤੇ ਇਹਨਾਂ ਬਿਲਡਿੰਗਾਂ ਦੇ ਰੂਪ 'ਚ ਦਿਖਦੀ ਹੈ, ਕਿਤੇ ਨਾ ਕਿਤੇ ਉਹ ਸਾਨੂੰ ਕਿਸੇ ਹੋਰ ਰੂਪ 'ਚ ਦਿਖਦੀ ਹੈ। ਲੇਕਿਨ ਹੁਣ ਜਿਹੜਾ ਆਰ ਕੀਤਾ ਜਾ ਰਿਹਾ, ਇਹ ਬੜਾ ਵਧੀਆ। ਅਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਹਾਂ। ਆਇਓ ਇੱਧਰ ਆਇਓ ਭਾਈ। ਅੱਛਾ, ਛੱਤ ਵਿਖਾਓ। ਚਤੀਰ ਉਦੋਂ ਦੇ ਹੀ ਨਾ ਪੁਰਾਣੇ, ਹੈ ਨਾ? ਹਾਂਜੀ, ਚਤੀਰ ਵੀ ਚੰਗੇ ਤਗੜੇ ਨੇ ਹਰਸ। ਜਾਰੀ
ਅੱਛਾ ਇਹ ਉਦੋਂ ਬਾਲਿਆਂ ਦੀਆਂ ਛੱਤਾਂ ਹੁੰਦੀਆਂ ਸਨ ਨਾ, ਬਿਲਕੁਲ। ਤੇ ਇਹ ਦਿਆਰ ਹੈ, ਇਹ ਫੱਟੀਆਂ ਵੀ ਦਿਆਰ ਦੀਆਂ ਨੇ ਹਾਂਜੀ ਤੇ ਆ ਸ਼ਤੀਰ ਵੀ ਦਿਆਰ ਦੇ ਨੇ। ਇਹ ਸਾਰਾ ਦੁਬਾਰਾ ਚੇਂਜ ਕੀਤਾ, ਇਹ ਹਾਲ ਹੋਇਆ ਸੀ। ਇਹ ਜਿਹੜਾ ਵੱਡਾ ਹਾਲ ਹੈ ਨਾ ਸਰ, ਉਹ ਇਸੇ ਤਰ੍ਹਾਂ ਪਹਿਲੇ ਬਣਾ ਕੇ ਉਹਦੇ ਥੱਲੇ ਡਬਲ ਛੱਤ ਲਾਈ। ਕਿਹੜਾ ਹਾਲ ਉਹ ਥੱਲੇ ਵਾਲਾ? ਅੱਛਾ ਆ ਦੇਖਿਆ ਅਸੀਂ ਹਾਲ, ਹਾਂ ਹਾਂ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ। ਇਹਦਾ ਜਿਹੜਾ ਥੱਲੇ ਹਾਲ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ, ਉਹਦਾ ਹਾਲ ਵੀ ਇਸੇ ਤਰ੍ਹਾਂ ਹੀ ਸੀ, ਐਸ ਛੱਤ ਵਾਂਗੂ ਹੀ, ਤੇ ਉਹਨੂੰ ਹੁਣ ਦੁਬਾਰਾ ਤਿਆਰ ਕੀਤਾ ਗਿਆ ਸੇਮ ਇਸੇ ਤਰ੍ਹਾਂ ਦੀ। ਓਕੇ ਓਕੇ। ਅੱਛਾ ਇਹ ਕੰਮ ਤੁਸੀਂ ਕੀਤਾ ਹੋਣਾ ਜਿਹੜਾ ਇਹ ਸਾਰਾ ਕੰਮ ਆਪਣਾ ਹੋਇਆ ਹੈ ਆ ਜਿਹੜਾ ਜੀ। ਇਹ ਸਾਰਾ ਪਲਸਟਰ ਕੀਤਾ, ਪਲਸਟਰ ਦੇ ਉੱਤੇ ਪੰਨਾ ਕੀਤਾ, ਅੱਛਾ ਪਲਸਤਰ ਕਰਕੇ ਤੇ ਕੀ ਕੀਤਾ? ਪੰਨਾ ਕੀਤਾ ਸਰ। ਪੰਨਾ ਕੀਤਾ। ਤੇ ਆ ਜਿਹੜਾ ਤੁਸੀਂ ਵਰਤ ਰਹੇ ਜੀ ਕੀ ਹੈ ਉੱਪਰ? ਇਹ ਸਰ ਕਸੂਰੀ ਮਿੱਟੀ ਹੈ, ਚੂਨਾ ਹੈ ਸਰ। ਕਸੂਰੀ ਮਿੱਟੀ ਤੇ ਚੂਨਾ, ਜੀ ਜੀ ਇਹਦੇ ਵਿੱਚ ਮੂੰਗੀ ਦੀ ਦਾਲ ਵੀ ਪਾਈ? ਜੀ, ਮੂੰਗੀ ਦਾਲ, ਉਸ ਤੋਂ ਬਾਅਦ ਇਹ ਅੰਡੇ ਵਗੈਰਾ ਆਂਡੇ ਵੀ ਪਾਉਂਦੇ ਇਹਦੇ ਵਿੱਚ? ਦਾ ਸ਼ੀਰਾ ਪਾਉਂਦੇ ਆ ਸਰ, ਚੂਨਾ ਪੈਂਦਾ ਸਾਰਾ। ਹਾਂਜੀ ਇਹ ਖਾਣ ਵਾਲੀਆਂ ਸ਼ੈਵਾਂ ਕਿਉਂ ਪਾਉਂਦੇ ਨੇ? ਉਹਦੇ ਨਾਲ ਮਜ਼ਬੂਤੀ ਇਹ ਜੱਕੜ ਮਾਰਦਾ ਹੈ, ਕੰਮ ਫਟਦਾ ਜਕੜ ਮਾਰਦਾ ਜੀ, ਮਜ਼ਬੂਤੀ ਹੁੰਦੀ ਹੈ। ਅਸੀਂ ਉੱਪਰ ਆਏ ਆ ਜਿੱਥੋਂ ਮੇਨ ਇੰਟਰਸਟ ਹੈ ਨਾ, ਇਹ ਹਾਲ ਕਹਿ ਲੋ ਜਾਂ ਇਹ ਥੋੜਾ ਹਾਂ ਬਰਾਂਡਾ, ਹਾਂ ਇਹ ਬਰਾਂਡਾ ਉੱਪਰੋਂ ਖਾਲੀ ਹੈ ਨਾ, ਕਿਤੇ ਛੱਤ ਹੈ ਸੀ ਪਹਿਲੇ? ਨਹੀਂ ਸਰ, ਇਹ ਓਪਨ ਹੀ ਹੈ। ਇਹ ਓਪਨ ਹੀ, ਉੱਪਰੋਂ ਖਾਲੀ ਹੈ। ਜੀ। ਇਹ ਮੇਨ ਇੰਟਰਸਟ ਤੋਂ ਇੰਟਰ ਹੋ ਕੇ ਪੱਕਾ ਕਲੀ ਹੋਈ ਤੇ ਉਹ ਸਾਹਮਣੇ ਦਰਵਾਜ਼ਾ ਹੈ। ਇਹ ਸਰ ਦੁਬਾਰਾ ਪੱਕਾ ਕਲੀ ਹੋਏਗਾ, ਇਸ ਤੇ ਬੜਾ ਇਹ ਦੁਬਾਰਾ ਫਿਰ ਇਸੇ ਹੀ ਇਸ ਤਰ੍ਹਾਂ ਉਹ ਅੰਦਰ ਵਾਲਾ ਪੱਕਾ ਹਾਲ ਕਲੀ। ਹੈ ਨਾ ਸਾਰਾ, ਜਿਵੇਂ ਇਸ ਤਰ੍ਹਾਂ ਹੈ, ਹਾਂ ਹਾਂ ਸਾਰਾ ਇਹ ਪੱਕਾ ਕਲੀ ਹੋਏਗਾ ਦੁਬਾਰਾ। ਪੱਕਾ ਕਲੀ ਹੋਏਗਾ ਦੁਬਾਰਾ, ਜਿਵੇਂ ਉਹ ਅੰਦਰ ਹੋ ਚੁੱਕਿਆ। ਜੀ ਜੀ। ਅੱਛਾ ਅੱਛਾ। ਤੇ ਇਹਨੂੰ ਤਾਂ ਨਹੀਂ ਮਤਲਬ ਉਹਨਾਂ ਨੇ ਕਿਹਾ ਵੀ ਤੋੜਨ ਦੀ ਜਾਂ ਕੁਝ ਕਰਨ ਦੀ, ਦੁਬਾਰਾ ਨਵਾਂ ਬਣਾਉਣ ਦੀ, ਕਿ ਇਦਾਂ ਹੀ ਇਹ ਸੇਮ ਸਰ ਖੜਾ ਇਹ ਜਿਵੇਂ ਦੁਬਾਰਾ ਹੋਏਗਾ, ਇਹ ਇਸੇ ਤਰ੍ਹਾਂ ਹੀ, ਹਾਂਜੀ, ਇਸੇ ਹਾਲਤ 'ਚ? ਇਸੇ ਹਾਲਤ ਵਿੱਚ ਹੀ ਹੋਏਗਾ। ਅੱਛਾ ਅੱਛਾ ਅੱਛਾ, ਚਲੋ ਇਹ ਵੀ ਸਹੀ ਹੈ, ਠੀਕ ਹੋ ਗਿਆ। ਅੰਦਰ ਅੰਗੀਠੀ ਬਣਾਈ ਹੈ ਸਰ। ਉਹ ਕਿਹੜੀ ਸਾਈਡ ਤੇ? ਸਾਹਮਣੇ ਆ ਇੱਥੇ ਜੀ ਜੀ। ਆ ਜਾਓ। ਇਹ ਸਾਰੀ ਪੁਆਇੰਟਿੰਗ ਕੀਤੀ ਹੈ ਬਹੁਤ, ਹਾਂਜੀ। ਜਿਸ ਤਰ੍ਹਾਂ ਉਹਨਾਂ ਨੇ ਕਿਹਾ ਪੁਆਇੰਟਿੰਗ ਕੀਤੀ ਥੱਲੇ। ਅੱਛਾ ਅੱਛਾ, ਪਲਸਟਰ ਕੀਤਾ ਹੈ ਸਾਰਾ, ਇਹ ਪੁਆਇੰਟ ਬਣਨਾ ਹੋਇਆ ਜੀ। ਅੱਛਾ ਅੱਛਾ। ਜੀ ਪਲਸਤਰ ਕਰਕੇ ਤੋਂ ਜਿਹੜਾ ਤੁਸੀਂ ਦੱਸ ਰਹੇ ਹੋ ਦਾਲ ਚੀਨੀ ਤੇ ਹਾਂਜੀ, ਉਹ ਹਾਂਜੀ। ਆਂਡੇ ਉਹ ਜੀ, ਲਾਏ ਜੀ, ਉੱਤੇ। ਹਾਂਜੀ ਤੇ ਆ ਦਰਵਾਜ਼ਾ ਤਾਂ ਉਦੋਂ ਦਾ ਹੀ ਹੈ ਨਾ? ਜੀ। ਇਹ ਦਰਵਾਜ਼ਾ ਉਹੀ ਆ, ਉਦੋਂ ਇਹ ਦਰਵਾਜ਼ੇ ਲਾਏ ਸਨ। ਇਹ ਦਰਵਾਜ਼ੇ ਨਵਾਂ ਅੱਜ ਵੀ ਲੱਗਿਆ ਉਦਾਂ ਹੀ ਜੀ। ਇਹ ਨੇ। ਦਰਵਾਜ਼ਾ ਨਹੀਂ ਸੀ ਹੈ। ਆ ਨਹੀਂ ਸੀ ਨਵਾਂ ਆ ਲੱਗਾ ਦਰਵਾਜ਼ਾ, ਜੀ। ਟੁੱਟ ਗਿਆ ਸੀ ਜੀ, ਇਹ ਉਸ ਤਰ੍ਹਾਂ ਜੇ ਨਵਾਂ ਇਹ ਬਣਿਆ। ਦਰਵਾਜ਼ਾ ਹੁਣ ਦੁਬਾਰਾ ਅੱਛਾ ਤੁਹਾਨੂੰ ਦਰਵਾਜ਼ੇ ਦੀ ਗੱਲ ਦੱਸਾਂ ਹਰਾ ਸਾਹਿਬ, ਇਹਨੂੰ ਤੁਸੀਂ ਹੱਥ ਲਾਓ ਨਾ, ਕਿੰਨਾ ਹੌਲਾ ਹੈ। ਉਹ ਭੁੱਖੇ ਭੁੱਖੇ ਬੰਦੇ ਕੋ ਘੁੰਮਣਾ ਵੀ ਨਹੀਂ ਹੈ, ਭਾਰਾ ਹੈ ਨਾ, ਇਹ ਫਰਕ ਹੈ ਦੇਸੀ ਲੋਕ। ਅੰਗੀਠੀ ਕਿਹੜੀ ਕਹਿ ਰਿਹਾ ਸੀ ਬਣਾਈ ਹੈ? ਇਹ ਸਰ ਅੰਗੀਠੀ ਬਣਾਈ ਸੀ। ਅੱਛਾ ਇਹ ਬਣਾਈ ਹੈ ਅੰਗੀਠੀ। ਤੇ ਆ ਜਿਹੜੀ ਇਸ ਛੱਤ ਨਾਲ ਦੀ ਉਹ ਸਾਹਮਣੇ ਵੀ ਅੰਗੀਠੀ ਹੈ, ਉਹਦਾ ਹਾਲ ਦੇਖੋ। ਉਹ ਇਸੇ ਤਰ੍ਹਾਂ ਦੁਬਾਰਾ ਬਣਾਵਾਂਗੇ। ਉਹ ਪਰਲੇ ਪਾਸੇ ਅੰਗੀਠੀ। ਹਾਂਜੀ, ਉਹ ਪਿਛਲਾ ਜਿਹੜਾ ਜ਼ਿਆਦਾ ਕਮਰਾ ਖਰਾਬ, ਉਹਦੇ ਵਿੱਚ ਵੀ ਇਹੀ ਅੰਗੀਠੀ ਬਣੀ ਹੈ। ਅੱਛਾ ਉਹ ਵੀ ਇਸੇ ਨਵੀਂ ਤਰ੍ਹਾਂ ਬਣਾਈ। ਅੰਗੀਠੀ। ਇਹ ਤਾਂ ਹੁਣ ਬਣਾਈ ਤੁਸੀਂ ਇਹ? ਜੀ, ਵਿੱਚ ਟੁੱਟੀ ਹੋਈ ਸੀ ਸਾਰੀ, ਇਹਨਾਂ ਨੇ ਦੁਬਾਰਾ ਰੀਨਿਊ ਕੀਤਾ ਸਰ। ਇਹ ਤੁਸੀਂ ਆਪਣੇ ਹੱਥ ਨਾਲ ਬਣਾਈ ਹੈ, ਤੁਹਾਡੇ ਨਾਲ ਮਿਸਤਰੀ ਸੀ? ਮੈਂ ਖੁਦ ਕੀਤਾ ਜੀ। ਤੁਸੀਂ ਖੁਦ ਕੀਤਾ? ਜੀ, ਮੈਂ ਕਾਰੀਗਰ ਹਾਂ ਸਰ। ਮਾਸ਼ਾਅੱਲਾ ਕਾਰੀਗਰ ਨਹੀਂ, ਸਾਡਾ ਕੰਮ ਵੇਖ ਕੇ ਸਾਨੂੰ ਲੱਗ ਰਿਹਾ ਕਿ ਤੁਸੀਂ ਕਾਰੀਗਰ ਹੋ। ਤੇ ਆ ਜਿਹੜੀ ਛੱਤ ਹੈ ਇਹ ਵੀ ਤੁਹਾਡੀ ਕੰਪਨੀ ਨੇ ਬਣਾਈ? ਹਾਂਜੀ, ਇਹ ਸਾਡੀ ਕੰਪਨੀ ਨੇ ਬਣਾਈ ਇਹ ਵੀ ਡਿੱਗੀ ਹੋਈ ਸੀ? ਜੀ, ਇਹ ਉਸੇ ਛੱਤ ਵਾਲਾ ਹਾਲ ਹੈ। ਯਾਨੀ ਕਿ ਬਿਲਕੁਲ ਇਹਦੇ ਅਸਾਰ ਹੀ ਸੀਗੇ, ਹਾਂਜੀ, ਹੋਰ ਕੁਝ ਨਹੀਂ ਸੀ ਹੈ? ਔਰ ਬਸ ਬਿਲਡਿੰਗ ਖੜੀ ਸੀ। ਬਸ ਉਹ ਕੰਧਾਂ ਦੀਵਾਰਾਂ ਨੀਆਂ ਖੜੀਆਂ ਸੀ। ਹਾਂਜੀ। ਓਕੇ ਓਕੇ ਠੀਕ ਹੈ। ਤੇ ਇਹ ਸਾਰੀ- ਇਹ ਦਰਵਾਜ਼ਾ ਵੀ ਨਵਾਂ ਲਵਾਇਆ? ਹਾਂਜੀ, ਇਹ ਨਵਾਂ ਲੱਗਾ ਹੈ। ਓਕੇ। ਇਹ ਸਾਰੀ ਪੁਆਇੰਟਿੰਗ ਵਗੈਰਾ ਕੀਤੀ ਹੈ। ਇਹਦਾ ਬੜਾ ਬੁਰਾ ਹਾਲ ਸੀ। ਅੱਛਾ ਜਿਹੜੀ ਆ ਇੱਥੋਂ ਦਾ ਫਰੰਟ ਹੈ ਹਾਂਜੀ। ਇਹਦਾ ਵਾਵਾ ਮਾੜਾ ਹਾਲ ਸੀ? ਜੀ, ਅੱਛਾ ਇਹਦੀ ਸਾਰੀਆਂ ਆਰਚਾਂ ਵਗੈਰਾ ਸੈੱਟ ਕੀਤੀਆਂ ਨੇ। ਹਾਂ ਹਾਂ ਇਹਦੀ ਪੁਆਇੰਟਿੰਗ ਕੀਤੀ ਹੈ ਹਾਂ। ਬੜੇ ਅੱਛੇ ਤਰੀਕੇ ਨਾਲ। ਇਹ ਆਰਚਾਂ ਪਾਟ ਗਈਆਂ ਸਨ? ਹਾਂਜੀ, ਇਹ ਸਾਰੀਆਂ ਆਰਚਾਂ ਸੈੱਟ ਕੀਤੀਆਂ। ਉਸ ਤੋਂ ਬਾਅਦ ਇਹ ਅੱਛਾ ਸਾਰਾ- ਮਤਲਬ ਤੁਸੀਂ ਇਹ ਦੀਵਾਰਾਂ ਨਹੀਂ ਕੀਤੀਆਂ, ਸਿਰਫ ਇਹਦੀ ਸੈਟਿੰਗ ਕੀਤੀ? ਜੀ ਜੀ। ਉਸ ਵਿੱਚ ਕੋਈ ਖਸਤਾ ਹਾਲ ਹਨ, ਜਿਸ ਤਰ੍ਹਾਂ ਪਿੱਲਰ ਟੁੱਟੇ ਹੋਏ ਸੀ। ਹਾਂਜੀ ਹਾਂਜੀ। ਇਹ ਖਿੜਕੀਆਂ ਵਗੈਰਾ ਕੋਈ ਨਹੀਂ ਸੀ, ਇਹ ਦੁਬਾਰਾ ਲਾਈਆਂ ਨੇ। ਓਕੇ ਓਕੇ। ਤੇ ਆ ਇਧਰਲੇ ਪਾਸੇ ਇੱਥੇ ਇੱਥੇ ਸਰ ਉਹ ਨਵਾਂ ਪ੍ਰੋਜੈਕਟ ਬਣਨਾ ਹੈ ਇੱਥੇ। ਮਤਲਬ ਕਿ ਕੋਈ ਜਨਰੇਟਰ ਰੂਮ ਵਗੈਰਾ ਇਸ ਤਰ੍ਹਾਂ ਜਨਰੇਟਰ room ਜਾਂ ਕੁਛ ਵੀ ਉਹ ਚੀਜ਼ਾਂ- ਬਿਲਡਿੰਗ ਦਾ ਜਿਹੜਾ ਅਟੈਚ ਕਰਨਾ ਹੈ ਇਹਨਾਂ ਨੇ। ਇਹ ਪਰਲੇ ਇੱਥੇ ਪਾਸੇ ਸੀੜੀਆਂ ਬਣਨਗੀਆਂ। ਇਹ ਕੀ ਬਣਾ ਰਹੇ ਨੇ? ਲੰਗਰ ਹਾਲੇ ਹੀ ਹੈ ਕਿ ਕੀ ਹੈ? ਇਹ ਕੈਫੇ ਵਗੈਰਾ ਬਣਨਾ ਅੱਛਾ ਕੈਫੇ, ਮਤਲਬ ਦੁਕਾਨ ਜਾਂ ਕੋਈ ਚੀਜ਼ ਵੀ ਖਰੀਦਣੀ ਹੋਵੇ ਜੀ, ਤਾਂ ਉਹਨਾਂ ਦਾ ਅਫਸਰਾਂ ਦਾ ਕੋਈ ਕੰਮ, ਓਕੇ, ਦਫ਼ਤਰ ਵਗੈਰਾ ਬਣਨਗੇ। ਦਫ਼ਤਰ ਜਾਂ ਕੁਝ ਐਸੀ ਚੀਜ਼ ਉਹ ਇਹ ਵਾਲੀ ਬਿਲਡਿੰਗ ਇਸੇ ਤਰਜ਼ ਦੀ ਬਣੇਗੀ। ਸੇ ਇਹਦੇ ਮਤਲਬ ਅੱਗੋਂ ਫਰੰਟ ਇਸੇ ਹਾਂਜੀ, ਤਰ੍ਹਾਂ ਜਿਹੜਾ ਹੋਏਗਾ? ਬਾਹਰ ਫਰੰਟ ਹੈ ਨਾ ਸਰ, ਉਹ ਚੀਜ਼ ਇਹ ਬਣੇਗੀ। ਅੱਛਾ ਅੱਛਾ ਅੱਛਾ। ਉਹ ਜਿਹੜੇ ਤੱਲੂ ਪਹਿਲੇ ਤੁਸੀਂ ਤੱਕਿਆ ਨਾ ਇਹਦਾ ਸਾਹਮਣੇ ਵਾਲਾ, ਇਹ ਚੀਜ਼ ਹੈ ਹੀ ਹੋਈ।
ਅੱਛਾ, ਇਹ ਥੱਲੇ ਕੀ ਖੂਹ ਹੈ? ਹਾਂਜੀ, ਇਹ ਪਾਣੀ ਵਾਲਾ ਖੂਹ ਆ ਹੈ। ਜਿੱਥੇ ਲੱਕੜਾਂ ਪਈਆਂ ਹੋਈਆਂ ਨੇ ਸਾਰੀਆਂ ਇਕੱਠੀਆਂ ਕਰਕੇ ਇਹ ਪਾਣੀ ਵਾਲਾ ਖੂਹ ਸੀ। ਜੀ ਜੀ, ਇਹ ਉੱਤੇ ਲੱਕੜਾਂ ਡੱਕੀਆਂ ਪਈਆਂ ਨੇ ਕੋਈ। ਅੱਛਾ, ਤੇ ਜਦੋਂ ਤੁਸੀਂ ਇੱਥੇ ਆ ਕੰਮ ਸ਼ੁਰੂ ਕੀਤਾ ਤੇ ਫਿਰ ਇਹ ਭਰਿਆ ਪਿਆ ਸੀ ਮਿੱਟੀ ਨਾਲ, ਬੰਦ ਸੀ, ਖਾਲੀ ਸੀ ਉੱਤੇ। ਪੂਰਾ ਦਿਖਦਾ ਸੀ? ਹਾਂਜੀ, ਅੱਛਾ, ਹੁਣ ਹੀ ਖਾਲੀ ਹੈ ਜੀ। ਹੁਣ ਵੀ ਖਾਲੀ ਹੈ? ਹਾਂਜੀ, ਹੁਣ ਹੀ ਖਾਲੀ, ਉੱਤੇ ਬਾਲੇ ਵਗੈਰਾ ਪਾਏ ਪਏ, ਥੱਲੇ ਬੰਦ ਨਾ ਹੋਵੇ ਬਈ। ਥੱਲੇ ਬੰਦ ਨਾ ਹੋਵੇ, ਕੋਈ ਚੀਜ਼ਾਂ ਨਾ ਵਿੱਚ ਜਾਣ, ਹਾਂਜੀ, ਇਸ ਕਰਕੇ ਇਹਨੂੰ ਉੱਦੇ ਰੱਖਿਆ ਹੋਇਆ। ਹਾਂਜੀ ਸੈੱਟ ਕਰੋਗੇ? ਹਾਂਜੀ, ਇਹ ਦੁਬਾਰਾ ਦੀਵਾਰ ਸੈੱਟ। ਆਹ ਦੀਵਾਰ ਵੀ ਦੁਬਾਰਾ ਸੈੱਟ ਕਰੋਗੇ? ਹਾਂਜੀ। ਅੱਛਾ ਅੱਛਾ ਅੱਛਾ, ਜਿਸ ਤਰ੍ਹਾਂ ਤਖਤੀ ਲੱਗੀ ਹੋਈ ਹੈ ਨਾ, ਜਿਨ੍ਹਾਂ ਨੇ ਸੇਵਾ ਕੀਤੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ, ਕਿਸੇ ਨੇ ਦਰਵਾਜ਼ੇ ਦੀ, ਕਿਸੇ ਨੇ ਖਿੜਕੀ ਦੀ, ਬਾਰੀ ਦੀ, ਕਿਸੇ ਵੀ ਚੀਜ਼ ਦੀ, ਉਹਨਾਂ ਦੇ ਨਾਂ ਤੇ ਤਖਤੀਆਂ ਲੱਗੀਆਂ ਹੋਈਆਂ ਨੇ। ਔਰ ਇਹਦੇ ਟਾਈਮ ਟੇਬਲ ਜਿਹੜੇ ਹੁੰਦੇ ਨੇ ਉਹ ਵੀ ਸਾਰੇ ਥੱਲੇ ਲਿਖ ਕੇ ਉਵੇਂ ਤਖਤੀਆਂ ਲੱਗੀਆਂ ਹੋਈਆਂ ਨੇ। ਜੀ, ਆਹ ਤਾਂ ਉਹਨਾਂ ਦਾ ਮਤਲਬ ਲਿਖਿਆ ਹੋਇਆ ਹੈ। ਕੋਠੜੀ ਉਹਨਾਂ ਨੇ ਕਰਵਾਈ ਸੀ। ਇਹ ਉਹਨਾਂ ਨੇ ਕਰਵਾਈ ਸੀ, ਮਤਲਬ ਜਿਹੜੀ ਸੇਵਾ ਉਹਨਾਂ ਦੀ। ਅੱਛਾ, ਇੱਧਰ ਆਇਓ। ਆਹ ਚੀਜ਼ ਮੇਨ ਮੈਂ ਤੁਹਾਨੂੰ ਅੱਗੇ ਵੀ ਗੱਲ ਕਰਦਾ ਪਿਆ ਸੀ ਕਿ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਨਾ ਸਰੋਵਰ ਸਾਹਿਬ ਕੋਈ ਨਹੀਂ ਸੀ। ਉਹ ਪਿੱਛੇ ਜੇਹਲਮ ਦਰਿਆ ਹੈ, ਉੱਪਰੋਂ ਨਜ਼ਰ ਆਉਂਦਾ ਇੱਥੋਂ ਸਾਫ਼। ਤੇ ਇੱਥੋਂ ਲੋਕ ਪੌੜੀਆਂ ਲੈਂਦੀਆਂ ਸਨ, ਜਿੱਧਰੋਂ ਲੈ ਕੇ ਆਏ ਆ ਇੱਥੇ ਪੌੜੀਆਂ ਨੇ। ਇੱਥੋਂ ਜਾ ਕੇ ਲੋਕ ਇੱਧਰ ਇਸ਼ਨਾਨ ਕਰਦੇ ਸੀ, ਲੇਕਿਨ ਹਰਸ ਭਾਈ ਦੱਸ ਰਹੇ ਨੇ ਕਿ ਉੱਧਰ ਬੰਨ ਬਣਾ ਦਿੱਤਾ ਸੀ ਤਾਂ ਕਿ ਸਲਾਬ ਦਾ ਜਿਹੜਾ ਪਾਣੀ ਉਹਨਾਂ ਫਿਰ ਸ਼ਹਿਰ ਵੱਲ ਨਾ ਆਵੇ। ਪਹਿਲੇ ਬੰਨ ਨਹੀਂ ਸੀ ਹੁੰਦਾ। ਨਿਸ਼ਾਨੀਆਂ ਮਾੜੀਆਂ ਚੰਗੀਆਂ ਹਾਲੇ ਵੀ ਖੜੀਆਂ ਨੇ, ਤੁਸੀਂ ਇੱਧਰ ਵੇਖ ਸਕਦੇ ਹੋ ਇਹਦੇ ਤੇ। ਹਾਂਜੀ, ਇਹ ਜੀ ਸਕੂਲ ਦੇ 2 ਕਮਰੇ ਬਣੇ ਸੀ, ਇਹ ਤੋੜਨੇ ਨੇ। ਅੱਛਾ ਇਹਨਾਂ ਦਾ ਇੱਕ ਰਸਤਾ ਬਣਾਉਣਾ ਹੈ। ਅੱਛਾ, ਇੱਧਰ ਗੱਡੀ ਆਏਗੀ, ਇੱਥੇ ਇਹ ਸਾਰੀ ਪਾਰਕਿੰਗ ਬਣੇਗੀ। ਆ ਪਿੱਛੇ ਪਾਰਕਿੰਗ ਬਣੇਗੀ? ਇਹ ਸਾਰੀ ਪਾਰਕਿੰਗ ਬਣਨੀ। ਓਕੇ ਓਕੇ। ਇਹ ਸਕੂਲ ਨੇ ਜਗ੍ਹਾ ਗੁਰਦੁਆਰਾ ਸਾਹਿਬ ਦੀ ਲਈ ਹੋਈ ਹੈ? ਜੀ ਜੀ, ਇਹ ਜਿਹੜਾ ਹੈ ਨਾ ਗੇਟ ਸਕੂਲ ਦਾ, ਇਹਦੇ ਸਾਹਮਣੇ ਇਸ ਤਰ੍ਹਾਂ ਰਸਤਾ ਹੈਗਾ। ਹਾਂ ਹਾਂ, ਬਾਹਰ ਦੀ ਗੱਡੀ ਆਏਗੀ, ਐਸੇ ਅੱਛਾ। ਤਰ੍ਹਾਂ ਇੱਥੇ ਪਾਰਕਿੰਗ ਬਣ ਜਾਏਗੀ। ਅੱਛਾ, ਇੱਥੇ ਪਾਰਕਿੰਗ ਬਣਾਈ ਹੈ, ਠੀਕ ਹੋ ਇਹ ਗਿਆ। ਤੁਹਾਨੂੰ ਬਿਲਡਿੰਗ ਦੱਸੀ ਸੀ, ਇਹ ਬਿਲਡਿੰਗ ਜਿਹੜੀ ਤੁਸੀਂ ਦੱਸ ਰਹੇ ਸੀ, ਤਰਜ਼ ਦੀ ਬਣਨੀ ਸਰ। ਅੱਛਾ, ਦੁਬਾਰਾ ਇਹਦੇ ਸਾਰੇ ਤੇ, ਇਹ ਡਿਜ਼ਾਈਨ ਬਣਨਗੇ ਇੱਥੇ। ਇਹਦੇ ਤੇ ਇਹ ਡਿਜ਼ਾਈਨ ਬਣੇਗਾ। ਅੱਛਾ, ਫਰੰਟ ਸਾਰੇ ਤੇ। ਜੀ, ਇਹ ਜਿਹੜਾ ਤੁਸੀਂ ਕਹਿ ਰਹੇ ਸੀ ਕੈਫੇ ਜਾਂ ਕੁਛ ਇਦਾਂ ਦੀਆਂ ਚੀਜ਼ਾਂ ਬਣਾਉਣਗੇ। ਹਾਂਜੀ। ਪਾਕਿਸਤਾਨ ਲਹਿੰਦੇ ਪੰਜਾਬ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਸੀ ਜਾਂ ਜਿੰਨੇ ਵੀ ਧਾਰਮਿਕ ਅਸਥਾਨ ਸਨ ਪੰਜਾਬੀਆਂ ਦੇ ਜਾਂ ਸਿੱਖਾਂ ਦੇ, ਉਹਨਾਂ ਨੂੰ ਗੌਰਮੈਂਟ ਸਾਡੀ ਲਹਿੰਦੇ ਪੰਜਾਬ ਦੀ, ਪਾਕਿਸਤਾਨ ਦੀ ਇਸ ਟਾਈਮ ਵੱਖੋ ਵੱਖ ਥਾਵਾਂ ਤੇ ਅਸੀਂ ਵੇਖ ਰਹੇ ਹਾਂ ਕਿ ਜਿਵੇਂ ਗੁਜਰਾਂਵਾਲੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ, ਉਹਨੂੰ ਵੀ ਦੁਬਾਰਾ ਤਿਆਰ ਕੀਤਾ ਜਾ ਰਿਹਾ। ਜਿਸ ਤਰ੍ਹਾਂ ਕਈ ਹੋਰ ਗੁਰਦੁਆਰੇ ਨੇ, ਉਹਨਾਂ ਨੂੰ ਦੁਬਾਰਾ ਤਿਆਰ ਕੀਤਾ ਜਾ ਰਿਹਾ। ਔਰ ਇਹੀ ਇੱਕ ਖੂਬਸੂਰਤੀ ਆ, ਔਰ ਇਹੀ ਸਾਡੇ ਮੁਲਕ ਦੇ ਵਿੱਚ, ਸਾਡੇ ਪੰਜਾਬ ਦੇ ਵਿੱਚ ਇੱਕ ਤੁਸੀਂ ਹਾਰਾ ਸਾਹਿਬ ਕਹਿ ਸਕਦੇ ਹੋ ਕਿ ਡਾਇਵਰਸਿਟੀ ਆ ਨਾ, ਜਿਹੜੀ ਵੱਖ-ਵੱਖ ਧਰਮਾਂ ਦੀ ਤੇ ਵੱਖ-ਵੱਖ ਬੋਲੀਆਂ ਦੀ ਤੇ ਉਹਨਾਂ ਦੇ ਧਰਮ ਦੀ, ਉਹਨਾਂ ਦੇ ਧਾਰਮਿਕ ਸਥਾਨਾਂ ਦੀ ਰਿਸਪੈਕਟ ਕਰਨੀ, ਇਹ ਸਾਡਾ ਫਰਜ਼ ਬਣਦਾ, ਚਾਹੇ ਅਸੀਂ ਇੱਥੇ ਮੈਜੋਰਟੀ ਦੇ ਵਿੱਚ ਆ। ਔਰ ਅੱਜ ਇਸ ਚੀਜ਼ ਦੀ ਖੁਸ਼ੀ ਹੋਈ ਹੈ ਕਿ ਪੁਰਾਣੇ ਸਥਾਨਾਂ ਨੂੰ ਸੰਭਾਲਿਆ ਜਾ ਰਿਹਾ, ਦੁਬਾਰਾ ਉਸ ਨਕਸ਼ ਦੇ ਵਿੱਚ ਲਿਆਂਦਾ ਜਾ ਰਿਹਾ। ਸਾਡਾ ਇਹ ਵਿਰਸਾ, ਠੀਕ ਹੈ, ਇਹ ਤੁਸੀਂ ਇਕੱਲਾ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਅਮਲਾਕ ਹੁੰਦੀਆਂ ਨੇ ਨਾ, ਪੁਰਾਣੀਆਂ ਅਮਲਾਕ ਹੁੰਦੀਆਂ ਨੇ, ਉਹ ਸਭ ਦਾ ਸਾਂਝਾ ਵਿਰਸਾ ਹੀ ਹੁੰਦਾ। ਉਹ ਕਿਸੇ ਇੱਕ ਧਿਰ ਦਾ ਨਹੀਂ ਹੁੰਦਾ ਕਿ ਸਿੱਖਾਂ ਦਾ ਜਾਂ ਉਹਨਾਂ ਦਾ। ਉਹ ਪੁਰਾਣਾ ਹੋ ਗਿਆ, 100 ਸਾਲ 200 ਸਾਲ ਦਾ ਹੋ ਗਿਆ, ਸਾਡੇ ਬਜ਼ੁਰਗਾਂ ਨੇ ਬਣਾਇਆ, ਸਾਡਾ ਸਭ ਦਾ ਸਾਂਝਾ ਵਿਰਸਾ। ਇਸ ਕਰਕੇ ਸ਼ੁਕਰੀਆ ਅਦਾ ਕਰਦੇ ਹਾਂ ਆਪਣਾ ਰਮੇਸ਼ ਸਿੰਘ ਅਰੋੜਾ, ਵਾਲ ਸਿਟੀ ਵਾਲੇ, ਔਰ ਭਾਈ ਮੋਹਿਤ ਸਾਹਿਬ ਨਾਂ ਨੇ ਇਹਨਾਂ ਦਾ। ਜੀ ਸਰ। ਭਾਈ ਮੋਹਿਤ ਸਾਹਿਬ ਜੋ ਠੇਕੇਦਾਰ ਨੇ ਇੱਥੇ, ਜੋ ਇਹਨਾਂ ਦੇ ਮਤਲਬ ਸਾਹਿਬ ਨੇ ਸਾਰੇ, ਉਹਨਾਂ ਦਾ ਸਾਰਿਆਂ ਦਾ, ਕਿ ਇਹ ਕੰਮ ਦੁਬਾਰਾ ਕਰਾਇਆ ਜਾ ਰਿਹਾ। ਔਰ ਮੈਂ ਇੱਕ ਹੋਰ ਚੀਜ਼ ਦੱਸ ਦੇਵਾਂ ਕਿ ਬਹੁਤ ਸਾਰੇ ਵੀਰ, ਮੈਂ ਅੱਗੇ ਵੀ ਇੱਕ ਵਾਰੀ ਵਲੌਗ ਪੂਰਾ ਬਣਾਇਆ 18-19 ਮਿੰਟ ਦਾ, ਕਿ ਬੜੇ ਸਾਰੇ ਵੀਰ ਗੱਲਾਂ ਕਰਦੇ ਨੇ, ਕਮੈਂਟ ਸਾਨੂੰ ਅਕਸਰ ਕਰਦੇ ਹੁੰਦੇ ਨੇ ਕਿ 1947 ਦੇ ਵਿੱਚ ਸਿੱਖ 5 ਲੱਖ ਰਹਿ ਗਿਆ ਸੀ, 1947 ਵਿੱਚ ਸਿੱਖ 10 ਲੱਖ ਰਹਿ ਗਿਆ ਸੀ, ਤੁਸੀਂ ਸਾਰੇ ਫੜ ਕੇ ਮੁਸਲਮਾਨ ਕਰ ਲੈ, ਅੱਜ ਸਿੱਖ ਕਿੱਥੇ ਨੇ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਿੱਖ ਸ਼ੁਰੂ ਤੋਂ ਮਿਨੋਰਟੀ ਦੇ ਵਿੱਚ ਸੀ। ਕਦੀ ਤਰੀਕ ਪੜ੍ਹ ਕੇ ਵੇਖਿਆ ਜੇ ਪੰਜਾਬ ਦੇ ਵਿੱਚ, ਔਰ ਖ਼ਾਸ ਕਰਕੇ ਲਹਿੰਦੇ ਪੰਜਾਬ ਦੇ ਇਜ਼ਲਾਹ ਦੇ ਵਿੱਚ, ਠੀਕ ਹੈ, ਇੱਥੇ ਫਸਟ ਮੈਜੋਰਟੀ ਮੁਸਲਿਮ ਫਸਟ ਮੈਜੋਰਟੀ, ਹਾਂ, ਜਿਹੜੀ ਸੀ ਨਾ, ਉਹ 16% ਸਿੱਖ। ਹਾਂ, ਜਦੋਂ ਪਾਰਟੀਸ਼ਨ ਹੋਈ ਸਾਰੇ ਚਲੇ ਗਏ ਸੀ, ਵਿੱਚੋਂ ਕੁਝ ਕੁ ਰਹਿ ਗਏ ਸਨ, ਥੋੜੇ 10 ਤੋਂ 15,000 ਸਿਰਫ ਇੰਨੇ। ਅੱਜ ਵੀ ਉਹਨਾਂ ਦੀ ਉਹ ਉਨੇ ਹੀ ਨਹੀਂ ਜਾਂ ਵੱਧ ਕੇ, ਮੇਰਾ ਖਿਆਲ ਲੱਖ ਦੇ ਨੇੜੇ ਜਾਂ 50,000 ਦੇ ਨੇੜੇ ਉਹਨਾਂ ਦੀ ਆਬਾਦੀ ਹੋਈ ਹੈ, ਪਸ਼ਾਵਰ ਵਾਲੇ ਸਾਰੇ ਉਰਲੇ ਪਰਲੇ ਪਾ ਕੇ। ਤੇ ਇਸ ਤਰ੍ਹਾਂ ਨਹੀਂ ਹੁੰਦਾ। ਅਗਰ ਇਹ ਚੀਜ਼ਾਂ ਹੋਣ ਤਾਂ ਆ ਜਿਹੜੇ ਗੁਰਦੁਆਰਾ ਸਾਹਿਬ ਨੇ, ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਹੈ, ਇਹ ਤੁਸੀਂ ਕਦੀ ਵੀ ਇਹਨਾਂ ਦੀ ਦੁਬਾਰਾ ਰੀਕਨਸਟਰਕਸ਼ਨ ਨਾ ਕਰ ਸਕੋ। ਜੇ ਬੰਦਾ ਕੋਈ ਇਹ ਵੀ ਕਵੇ ਨਾ ਕਿ ਫੰਡ ਬਾਹਰੋਂ ਆਇਆ ਜਾਂ ਉੱਥੋਂ ਆਇਆ, ਤੇ ਫਿਰ ਮਲਕੀਅਤ ਤਾਂ ਇਹਨਾਂ ਦੀ ਹੈ ਨਾ, ਤੇ ਨਾ ਕਰਨ ਦੇਣੇ, ਇਹ ਗੱਲ ਗਲਤ ਹੁੰਦੀ ਹੈ। ਇਸ ਤਰ੍ਹਾਂ ਨਹੀਂ ਹੁੰਦਾ ਮੇਰਾ ਭਰਾ, ਇਹ ਗੱਲ ਤੁਸੀਂ ਨਾ ਕਰਿਆ ਕਰੋ ਬਾਹਰ। ਹਾਂ, ਜਿਹੜੇ ਨਾ
ਪੰਜਾਬ ਗਵਰਨਮੈਂਟ ਇਸ ਚੀਜ਼ ਨੂੰ ਕਰਵਾ ਰਹੀ ਹਾਂ। ਹੈ। ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹਵੇਲੀ ਹੋਗੀ, ਉਹ ਪੰਜਾਬ ਗਵਰਨਮੈਂਟ ਪੈਸਾ ਲਾ ਰਹੀ। ਪੰਜਾਬ ਗਵਰਨਮੈਂਟ ਡੀਸੀ ਸਾਹਿਬ ਨੇ ਖੁਦ ਮਤਲਬ ਇਸ ਚੀਜ਼ ਦਾ ਸਪੈਸ਼ਲ ਇੰਟਰਸਟ ਦਿਖਾਇਆ ਹੈ। ਮਿਸਮ ਬਾਦ ਸਾਹਿਬ ਸਨ, ਹੁਣ ਜਿਹੜੇ ਉਸਗਨ ਸਾਹਿਬ ਆਏ ਨੇ ਨਏ ਡਿਪਟੀ ਕਮਿਸ਼ਨਰ ਨੇ, ਉਹ ਖੁਦ ਆਏ ਨੇ ਇਸ ਜਗ੍ਹਾ ਦਾ ਇਫਤਤਾਹ ਕਰਕੇ ਗਏ ਨੇ ਰੈਨੋਵੇਸ਼ਨ ਦਾ। ਤੇ ਉਹ ਸਾਰਾ ਮਤਲਬ ਇੱਕ ਸਪੈਸ਼ਲ ਇੰਟਰਸਟ ਦੇ ਨਾਲ, ਜ਼ਾਤੀ ਤਵੱਜੋ ਦੇ ਨਾਲ ਇਹ ਸਾਰਾ ਕੁਝ ਮੈਨੇਜ ਕਰਾ ਰਹੇ ਨੇ। ਇੱਕ ਉਹਨਾਂ ਦੀ ਸੋਚ ਹੈ ਜਿਹੜੀ ਬਹੁਤ ਖੂਬਸੂਰਤ ਸੋਚ ਹੈ, ਤੇ ਉਸ ਦੇ ਮੁਤਾਬਿਕ ਹੀ ਉਹ ਇਸ ਚੀਜ਼ ਨੂੰ ਸਾਰਾ ਦੁਬਾਰਾ ਗਵਰਨਮੈਂਟ ਦੀ ਆਸ਼ੀਰਵਾਦ ਦੇ ਨਾਲ ਹੋ ਰਿਹਾ ਕੰਮ ਸਾਰਾ। ਮਤਲਬ ਗਵਰਨਮੈਂਟ ਕਰਾ ਰਹੀ ਸਾਰੀ। ਤੇ ਆ ਚੀਜ਼ ਆ, ਅਗਰ ਕੁਝ ਇਸ ਤਰ੍ਹਾਂ ਦਾ ਹੋਏ ਤੇ ਮੇਰਾ ਖਿਆਲ ਹੈ ਵੀ ਇਹ ਚੀਜ਼ਾਂ ਦੁਬਾਰਾ ਬਣਨ ਨਾ। ਬਾਕੀ ਜਿਉਂਦੇ ਵਸਦੇ ਰਹੋ ਅੱਲਾ ਦੇ ਵੱਲ। ਜਦੋਂ ਪੂਰਾ ਗੁਰਦੁਆਰਾ ਸਾਹਿਬ ਬਣ ਜਾਏਗਾ ਉਦੋਂ ਸੰਗਤਾਂ ਵੀ ਇੱਥੇ ਆਇਆ ਕਰਨਗੀਆਂ। ਤੁਸੀਂ ਵੀ ਜ਼ਰੂਰ ਆਉਣਾ ਔਰ ਇਹਨੂੰ ਜ਼ਰੂਰ ਦਰਸ਼ਨ ਕਰਨਾ ਆ ਕੇ।